ਲਹਿੰਦੇ ਪੰਜਾਬ ਦੇ ਪਿੰਡ ਦੇ ਵਿੱਚ ਅੱਜ ਜਿਹੜਾ ਪਿੰਡ ਉਹਦਾ ਨਾਂ ਹੈ ਚੱਕ ਨੰਬਰ 283 ਗਾਫ ਦੇ ਤਹਿਸੀਲ ਜੜਾਂਵਾਲਾ ਤੇ ਤਾਂਦਲਿਆਂਵਾਲਾ ਦੇ ਗੱਬੇ ਵਸਦੇ ਇਸ ਪਿੰਡ ਨੂੰ ਸਮੁੰਦਰ ਮੰਡੀ ਵੀ ਆਖਿਆ ਜਾਂਦਾ ਹੈ ਤੇ ਬਹੁਤ ਸਾਰੇ ਲੋਕ ਇਹਨੂੰ ਮੰਡੀ ਰੁਡਾਲਾ ਦੇ ਨਾਮ ਤੋਂ ਜਾਣਦੇ ਨੇ। ਇਸ ਪਿੰਡ ਦਾ ਇਤਿਹਾਸ ਕੀ ਹੈ, ਇਹ ਪਿੰਡ ਦੀ ਤਾਰੀਖ ਕੀ ਹੈ, ਤੁਹਾਨੂੰ ਵਿਖਾਲਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਤੁਸੀਂ ਸਾਡੇ ਨਾਲ ਰਹਿਣਾ। ਸਮੁੰਦਰ ਮੰਡੀ ਜਾਂ ਮੰਡੀ ਰੁਡਾਲਾ ਹੁਣ ਪਿੰਡ ਦੀ ਬਜਾਏ ਇੱਕ ਕਸਬੇ ਦੀ ਸ਼ਕਲ ਇਖਤਿਆਰ ਕਰ ਗਿਆ ਹੈ ਤੇ ਇਸ ਕਸਬੇ ਦੇ ਵਿੱਚ ਜ਼ਰੂਰੀਆਤੇ ਜ਼ਿੰਦਗੀ ਦੀ ਹਰ ਸਹੂਲਤ ਮੌਜੂਦ ਹੈ। ਇਸ ਪਿੰਡ ਦੇ ਵਿੱਚ ਕ੍ਰੀਏਟਿਵ ਲੋਕ ਵੀ ਮੌਜੂਦ ਹੈ। ਇਸ ਪਿੰਡ ਦੇ ਵਿੱਚ ਮੁਨੱਵਰ ਸ਼ਕੀਲ ਵੀ ਮੌਜੂਦ ਹੈ ਜਿਨ੍ਹਾਂ ਨੇ ਜੁੱਤੇ ਮੁਰੰਮਤ ਕਰਦਿਆਂ ਹੋਇਆਂ 7 ਕਿਤਾਬਾਂ ਲਿਖ ਛੱਡੀਆਂ। ਸੰਤਾਲੀ ਦੀ ਵੰਡ ਤੋਂ ਪਹਿਲੇ ਇਸ ਪਿੰਡ ਦੇ ਵਿੱਚ ਵੀ ਸੀ ਸਿੱਖਾਂ ਦੇ ਘਰ ਮੌਜੂਦ। ਇਸ ਪਿੰਡ ਨੂੰ ਸਮੁੰਦਰ ਮੰਡੀ ਕਿਉਂ ਆਖਿਆ ਜਾਂਦਾ ਸੀ? ਇਸ ਪਿੰਡ ਦੇ ਵਿੱਚ ਹੁਣ ਕਿਹੜੀਆਂ ਸਹੂਲਤਾਂ ਨੇ? ਇਸ ਪਿੰਡ ਦੇ ਵਿੱਚ ਗਵਰਨਮੈਂਟ ਸਕੂਲ ਕਿੰਨੇ ਨੇ? ਇਸ ਪਿੰਡ 'ਚ ਕੋਈ ਹਸਪਤਾਲ ਹੈ ਕਿ ਨਹੀਂ? ਇਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਐਸਾ ਕੀ ਹੈ ਖਾਸ? ਇਸ ਪਿੰਡ ਦੇ ਵਿੱਚ ਕਿੱਦਾਂ ਦੀਆਂ ਨੇ ਗਲੀਆਂ ਤੇ ਬਾਜ਼ਾਰ, ਤੁਹਾਨੂੰ ਵਿਖਾਲਾਂਗੇ। ਚੱਕ ਨੰਬਰ 283 ਗਾਬੇ ਸਮੁੰਦਰ ਮੰਡੀ ਤਕਸੀਮ ਤੋਂ ਪਹਿਲੇ ਦਾ ਆਬਾਦ ਹੈ ਔਰ ਇਸ ਦੇ ਹਮਸਾਇਗੀ ਤਕਰੀਬਨ 20 ਤੋਂ 25 ਅਗਾਉਂ ਇਹਦੇ ਸਰਾਊਂਡਿੰਗ ਵਿੱਚ ਆਬਾਦ ਨੇ, ਜਿੱਦਾਂ ਕਿ 278 ਗਾਬੇ ਸ਼ੇਰਕੇ ਚੱਕ, 277 ਗਾਬੇ ਨਾਈਵਾਲਾ, 279 ਗਾਬੇ ਵਾਗਾ, 280 ਮਾਂਜਕਾ ਚੱਕ, 281 ਗਾਬੇ ਪਿੱਛੋਂ ਰਾਣਾ, 282 ਸ਼ਾਮਾਂ ਦਾ ਚੱਕ। ਠੀਕ ਹੈ, ਔਰ ਇਹ ਪੂਰੀ ਜ਼ੈਲ ਹੈ ਜਿਹੜੀ ਰੁਡਾਲਾ ਜ਼ੈਲ ਦੇ ਨਾਮ ਤੇ ਲਿਖੀ ਔਰ ਪੜ੍ਹੀ ਜਾਂਦੀ ਹੈ। ਮੰਡੀ ਬੇਸਿਕਲੀ ਜਿੱਦਾਂ ਤੁਸੀਂ ਸੁਣਿਆ ਹੋਗਾ ਕਿਸੇ ਸ਼ਹਿਰਾਂ 'ਚ ਫਲਾਂ ਗੱਲਾ ਮੰਡੀ ਹੈ ਜਾਂ ਜਾਨਵਰਾਂ ਦੀ ਮੰਡੀ ਹੈ ਜਾਂ ਸਬਜ਼ੀ ਮੰਡੀ ਹੈ, ਔਰ ਇਹ ਚੌਂਕਾ ਤਜਾਰਤੀ ਇਤਬਾਰ ਨਾਲ ਜਾਂ ਖਰੀਦਾਰੀ ਦੇ ਇਤਬਾਰ ਨਾਲ 20 ਤੋਂ 25 ਪਿੰਡਾਂ ਨੂੰ ਅਟੈਕਟ ਕਰਦੀ ਹੈ। ਔਰ ਇੱਥੇ ਇਹ ਤਜਾਰਤੀ ਬੁਨਿਆਦ 'ਤੇ ਇਹਨੂੰ ਮੰਡੀ ਆਖਿਆ ਜਾਂਦਾ ਕਿ ਇੱਥੇ ਪਹਿਲੇ ਇੱਕ ਦੌਰ 'ਚ ਸਬਜ਼ੀ ਮੰਡੀ ਬਕਾਇਦਾ ਹੁੰਦੀ ਸੀ, ਗੱਲਾ ਮੰਡੀ ਹੁੰਦੀ ਸੀ। ਹੁਣ ਮੌਸਲਾਤ ਦਾ ਨਿਜ਼ਾਮ ਜ਼ਰਾ ਤੇਜ਼ ਹੋਇਆ, ਲੋਕ ਸ਼ਹਿਰਾਂ ਨੂੰ ਜਾਣ ਲੱਗ ਪਏ ਤਾਂ ਔਰ ਮੰਡੀ ਇਹ ਫਾਈਨੈਂਸ਼ੀਅਲ ਇਤਬਾਰ ਨਾਲ ਡਾਊਨ ਹੋਈ ਹੈ। ਇਸ ਵਾਸਤੇ ਹੁਣ ਮੰਡੀ ਤਾਂ ਨਹੀਂ ਰਹੀ, ਲੇਕਿਨ ਫਿਰ ਵੀ ਇੱਕ ਬਹੁਤ ਵੱਡੀ ਮਾਰਕੀਟ ਖਰੀਦਾਰੀ ਦੇ ਇਤਬਾਰ ਨਾਲ ਮੌਜੂਦ ਹੈ। ਇੱਥੇ ਦੁਨੀਆ ਦੀ ਤਕਰੀਬਨ ਹਰ ਚੀਜ਼ ਤੁਹਾਨੂੰ ਮਿਲ ਜਾਂਦੀ ਹੈ, ਫਾਸਟ ਫੂਡ ਤੋਂ ਲੈ ਕੇ ਖਰੀਦਾਰੀ ਔਰ ਕੱਪੜਾ, ਜੁੱਤੀ। ਇਸ ਤੋਂ ਇਲਾਵਾ ਬੈਂਕ ਆ ਇੱਥੇ, ਡਾਕਖਾਨਾ ਵਾ, ਗਰਲਸ ਹਾਈ ਸਕੂਲ ਹੈ ਔਰ 3-4 ਪ੍ਰਾਈਵੇਟ ਕਲੀਨਿਕ ਨੇ ਜਿਹਦੇ ਵਿੱਚ ਹਾਲੇ ਵੀ 20-25 ਪਿੰਡਾਂ ਨੂੰ ਅਟਰੈਕਟ ਕਰਦੀ ਹੈ ਔਰ ਇਹ ਮੰਡੀ ਹਾਲੇ ਵੀ ਉਸੇ ਤਰ੍ਹਾਂ ਵੱਜਦੀ। ਜਿਹੜਾ ਇਹਦਾ ਨਾਮ ਸਮੁੰਦਰ ਲੱਗਦਾ ਨਾ, ਸਮੁੰਦਰ ਦੀ ਵਜ੍ਹਾ ਇਹ ਹੈ ਕਿ ਇਹ ਦੂਸਰੇ ਪਿੰਡਾਂ ਦੇ ਨਾਲੋਂ ਨਾ ਸਤਹੀ ਇਤਬਾਰ ਨਾਲ ਨੀਚੇ ਸੀਗਾ ਔਰ ਜਦੋਂ ਕੋਈ ਬਾਰਿਸ਼ਾਂ ਜਾਂ ਹੁੰਦਾ ਸੀ ਤਾਂ ਉਹ ਸਾਰਾ ਪਾਣੀ ਇੱਥੇ ਜਮ੍ਹਾਂ ਹੋ ਜਾਂਦਾ ਸੀਗਾ ਔਰ ਜਿਹਦੀ ਵਜ੍ਹਾ ਤੋਂ ਇਹ ਬਹੁਤ ਇੱਕ ਤੁਹਾਡੇ ਨਿਗਾਹ ਤਲਾਬ ਜਾਂ ਬਣ ਜਾਂਦਾ ਜਿਹਦੇ ਵਿੱਚੋਂ ਸਮੁੰਦਰ ਆਖਿਆ ਜਾਂਦਾ ਸੀਗਾ। ਆਬਾਦੀ ਤਾਂ ਸੀਗੀ ਲੇਕਿਨ ਇੱਥੇ ਤਕਰੀਬਨ ਪਿੰਡ ਦਾ ਇਲਾਕਾ ਡੁੱਬ ਜਾਂਦਾ ਸੀ ਉਹ ਪਾਣੀ ਦੀ ਵਜ੍ਹਾ ਤੋਂ, ਇਸ ਵਾਸਤੇ ਨੂੰ ਸਮੁੰਦਰ ਆਖਿਆ ਜਾਂਦਾ। ਪਾਰਟੀਸ਼ਨ ਤੋਂ ਪਹਿਲੇ ਸਿੱਖ ਸੀਗੇ ਔਰ ਇਹ ਮੰਡੀ ਕਾਰੋਬਾਰੀ ਲਿਹਾਜ਼ ਨਾਲ ਸਿੱਖਾਂ ਨੇ ਕਾਇਮ ਕੀਤੀ ਸੀ ਔਰ ਗੱਲਾ ਮੰਡੀ ਜਿੰਨੇ ਵੀ ਤਜਾਰਤੀ ਹੱਬ ਸੀ ਨਾ ਉਹ ਸਿੱਖਾਂ ਦਾ ਕਾਇਮ ਕੀਤਾ ਸੀਗਾ। ਇੱਥੇ ਲੱਕੜੀ ਦੀ ਬਹੁਤ ਬੜੀ ਮੰਡੀ ਸੀ, ਨਮਕ ਦੀ ਬੜੀ ਖਰੀਦਾਰੀ ਸੀ ਉਹ ਸਿੱਖਾਂ ਦੀ ਵਜ੍ਹਾ ਤੋਂ। ਔਰ ਇੱਥੇ ਕਹਿ ਲਓ ਕਿ ਇੱਥੋਂ ਲੱਕੜ ਕੋਇਲਾ ਉਦੋਂ ਸੈਪਰੇਸ਼ਨ ਤੋਂ ਪਹਿਲੇ ਔਰ ਜਲੰਧਰ ਤੱਕ ਜਾਂਦਾ ਹੁੰਦਾ ਸੀਗਾ, ਫਿਰ ਉਸ ਤੋਂ ਬਾਅਦ ਵੀ ਜਾਂਦਾ ਰਿਹਾ ਕੁਛ ਅਰਸਾ, ਲੇਕਿਨ ਚੌਂਕਾ ਹੁਣ ਇੰਡੀਆ ਨਾਲ ਉਸ ਤਰ੍ਹਾਂ ਨਹੀਂ ਕਿ ਤਜਾਰਤੀ ਤਾਲੁਕਾਤ ਉਹ ਚੀਜ਼ਾਂ ਖਤਮ ਹੋ ਗਈਆਂ। ਉਹ ਤਜਾਰਤ ਹਕੂਮਤੀ ਕਹਿ ਲਓ ਕਿ ਤੁਸੀਂ ਨੈਲੀ ਦੀ ਵਜ੍ਹਾ ਤੋਂ ਜਾਂ ਸਾਡੇ ਓਵਰਆਲ ਜੋ ਮੁਲਕ ਦੇ ਹਾਲਾਤ ਹੈ ਤਜਾਰਤੀ ਅਤਬਾਰ ਨਾਲ। ਇੱਥੇ ਨਾ ਬੇਸਿਕਲੀ ਮੰਡੀ ਚੌਂਕਾ ਮੈਂ ਦੱਸਿਆ ਨਾ ਕਿ ਇਹ ਤਕਸੀਮ ਤੋਂ ਪਹਿਲੇ ਵੀ ਆਬਾਦ ਸੀਗੀ, ਕੁਛ ਇੱਕ ਦੋ ਜ਼ਾਤਾਂ ਨੇ ਜਿਹੜੀਆਂ ਤਕਸੀਮ ਤੋਂ ਪਹਿਲੇ ਦੀ ਆਬਾਦ ਨੇ। ਠੀਕ ਹੈ,
ਔਰ ਇਹ ਅੱਧੀ ਕੁ ਇੱਥੋਂ ਦੀ ਆਬਾਦੀ ਜਿਹੜੀ ਨਾ ਉਹ ਮਾਜਰ ਹੈ ਕਮਿਊਨਿਟੀ ਜਿਹੜੀ ਸੈਪਰੇਸ਼ਨ ਤੋਂ ਬਾਅਦ ਉੱਥੋਂ ਆਈ ਹੈ ਹਿਜਰਤ ਕਰਕੇ। ਇਹ ਹੰਜਰਾਬ ਬਰਾਦਰੀ ਹੈ, ਕਾਂਜੂ ਬਰਾਦਰੀ ਹੈ, ਰਾਜਪੂਤ ਨੇ, ਇਹ ਉੱਥੋਂ ਆਬਾਦ ਪਹਿਲੇ ਉੱਥੋਂ ਆਏ ਨੇ ਹਿਜਰਤ ਕਰਕੇ। ਠੀਕ ਹੈ, ਖੋਖਰ ਬਰਾਦਰੀ ਇੱਥੇ ਪਹਿਲੇ ਤੋਂ ਆਬਾਦ ਹੈ। ਠੀਕ ਹੈ, ਖਰਲ ਬਰਾਦਰੀ, ਉਠਵਾਲ ਬਰਾਦਰੀ ਇਹ ਪਹਿਲੇ ਤੋਂ ਆਬਾਦ ਨੇ ਇੱਥੇ, ਬਿਫੋਰ ਸੈਪਰੇਸ਼ਨ ਇਹਨਾਂ ਦੇ ਬਾਵਜੂਦ ਇੱਥੇ। ਠੀਕ ਹੈ, ਇਹਦਾ ਜਿਹੜਾ YBG ਦਾ ਟੋਟਲ ਰਕਬਾ ਹੈ ਨਾ ਉਹ 50 ਮੁਰੱਬੇ ਹੈ ਸਰਕਾਰੀ ਇਤਬਾਰ ਨਾਲ। ਠੀਕ ਹੈ, ਔਰ ਇਹਦੀ ਜਿਹੜਾ ਦੋਨਾਂ ਪਿੰਡਾਂ ਦਾ ਸ਼ਰਕੀ ਗਰਬੀ ਦਾ ਵੋਟ ਹੈ ਨਾ ਉਹ 7000 ਦੇ ਕਰੀਬ ਹੈ, 6500 ਮੋਰ ਦੈਨ 6500। ਔਰ ਇਹਦੀ ਜਿਹੜੀ ਆਬਾਦੀ ਹੈ ਨਾ ਉਹ ਮੇਰਾ ਖਿਆਲ 13-14 ਹਜ਼ਾਰ ਕ੍ਰਾਸ ਕਰਦੀ ਹੈ, ਇਸ ਤੋਂ ਘੱਟ ਨਹੀਂ ਹੋਣੀ। ਰਵਾਇਤੀ ਜਿਹੜੀ ਫਸਲ ਹੈ ਸਾਡੇ ਕੋਲ ਗੰਦਮ ਔਰ ਕਪਾਸ ਹੈ, ਮੁੰਜੀ। ਠੀਕ, ਮੁੰਜੀ ਔਰ ਚਾਵਲ ਔਰ ਗੰਦਮ ਸਭ ਤੋਂ ਜ਼ਿਆਦਾ ਉਹਦੀ ਕਾਸ਼ਤ ਹੁੰਦੀ ਹੈ। ਹੁਣ ਚੌਂਕਾ ਤੁਸੀਂ ਵੇਖਿਆ ਕਿ ਹਾਲਾਤ ਫਸਲਾਂ ਦੇ ਇੱਦਾਂ ਹੀ ਡਾਊਨ ਹੋਏ ਨੇ, ਫਿਰ ਜ਼ਮੀਂਦਾਰ ਜਾਂ ਕਿਸਾਨ ਜਿਹੜਾ ਨਾ ਉਹ ਰਿਵਰਟ ਹੋਇਆ ਵਾ ਤਿਲ ਵਾਲੀ ਸਾਈਡ ਤੇ, ਕਪਾਸ ਵਾਲੀ। ਕਪਾਸ ਤਾਂ ਪਹਿਲੇ ਵੀ ਹੁੰਦਾ ਸੀ ਲੇਕਿਨ ਥੋੜ੍ਹੀ ਫਸਲ 'ਚ ਮਿਕਦਾਰ ਕਾਸ਼ਤ ਕਰਨਾ ਸੀਗਾ। ਤਿਲ ਬੀਜਣ ਲੱਗ ਪਏ ਲੋਕ, ਕਪਾਸ ਬੀਜਣ ਲੱਗ ਪਏ। ਠੀਕ ਹੈ, ਔਰ ਇਸ ਤਰ੍ਹਾਂ ਹੋਰ ਵੀ 2-4 ਫਸਲਾਂ। ਗੰਨਾ ਇੱਥੋਂ ਦੀ ਰਵਾਇਤੀ ਫਸਲ ਹੈ ਜਿਹੜਾ ਕਸਰਤ ਨਾਲ ਹਾਲੇ ਬਾਅਦ ਚੌਂਕਾ ਸਾਡੇ ਕਰੀਬ 2 ਸ਼ੂਗਰ ਮਿੱਲਾਂ ਨੇ, ਇੱਕ ਤਾਂਦਲਾ ਤਹਿਸੀਲ ਹੈ ਔਰ ਇੱਕ ਜੜ੍ਹਾਂ ਵਾਲਾ ਤਹਿਸੀਲ, ਦੋਨਾਂ ਦੇ ਅੰਦਰ। ਔਰ ਸਾਡਾ ਡਾਲਾ ਬਿਲਕੁਲ ਸੈਂਟਰ ਵਿੱਚ ਹੈ ਫਾਸਲੇ ਦੇ ਇਤਬਾਰ ਨਾਲ, ਤਾਂਦਲੇ ਔਰ ਜੜ੍ਹਾਂ ਵਾਲਾ ਦੇ। ਅਤੇ ਇੱਥੇ ਨਾ ਦੋਨਾਂ ਤਹਿਸੀਲਾਂ ਦੇ ਵਿੱਚ ਸ਼ੂਗਰ ਮਿੱਲਾਂ ਨੇ। ਸ਼ੂਗਰ ਮਿੱਲਾਂ ਹੋਣ ਦੀ ਵੀ ਵਜ੍ਹਾ ਵਾ ਕਿ ਇੱਥੇ ਗੰਨਾ ਜਿਹੜਾ ਨਾ ਕਸਰਤ ਨਾਲ ਜ਼ਮੀਂਦਾਰ ਉਗਾਉਂਦਾ ਵਾ, ਕਾਸ਼ਤ ਕਰਦਾ ਵਾ। ਹੁਣ ਤੇ ਬੜਾ ਕਰੀਬ ਹੈ ਲਾਹੌਰ ਜਾਣਾ ਵੀ ਇੱਥੋਂ, ਕਿਉਂਕਿ ਸਾਡੇ ਕਰੀਬ ਮੋਟਰਵੇ ਗੁਜ਼ਰੀ 3-4 ਕਿਲੋਮੀਟਰ ਤੇ ਲਾਹੌਰ ਕਰਾਚੀ ਜਿਹੜੀ M3 M4 M3 ਜੋ ਵੀ ਨਾਮ ਉਹਦਾ। ਠੀਕ ਹੈ, ਔਰ ਇੱਥੋਂ ਤਕਰੀਬਨ 20-22 ਕਿਲੋਮੀਟਰ ਤੇ ਟੂਲ ਪਲਾਜ਼ਾ ਵਾ, ਜੜ੍ਹਾਂ ਵਾਲਾ ਟੂਲ ਪਲਾਜ਼ਾ। ਫਿਰ ਇੱਥੋਂ ਸਾਡੇ ਕਰੀਬ ਸੜਕ ਜਾਂਦੀ ਜਿਹੜੀ ਫੈਸਲਾਬਾਦ, ਮੇਨ ਫੈਸਲਾਬਾਦ ਰੋਡ ਆ, ਬਰਾਸਤਾ ਖਾਨੂਆਣੇ ਫੈਸਲਾਬਾਦ ਜਾਂਦੀ ਹੈ। ਠੀਕ ਹੈ, ਔਰ ਇੱਕ ਸੜਕ ਨਿਕਲਦੀ ਜਿਹੜੀ ਇੱਥੋਂ ਜੜ੍ਹਾਂ ਵਾਲੇ ਨੂੰ 20-25 ਕਿਲੋਮੀਟਰ ਤਹਿਸੀਲ ਜੜ੍ਹਾਂ ਵਾਲੇ ਟੱਚ ਕਰਦੀ ਹੈ। ਇਸੇ ਤਰ੍ਹਾਂ ਇਹ ਸੜਕ ਇੱਥੇ ਆਪਣੇ ਆਪੋਜ਼ਿਟ ਮਗਰਬ ਵਾਲੀ ਸਾਈਡ ਤੇ ਇਹਦੇ 30 ਕਿਲੋਮੀਟਰ ਦੇ ਤਕਰੀਬਨ ਤਾਂਦਲਿਆਂ ਵਾਲਾ ਤਹਿਸੀਲ ਟੱਚ ਕਰਦੀ ਹੈ ਜਾ ਕੇ। ਇੱਥੇ ਮੰਡੀ ਦੇ ਤਕਰੀਬਨ ਸਾਰੀ ਚੀਜ਼ਾਂ ਜ਼ਰੂਰਤ ਦੀ, ਕੱਪੜਾ ਹੈ, ਜੁੱਤੀ ਹੈ, ਕਰਿਆਨਾ ਹੈ। ਠੀਕ ਹੈ, ਔਰ ਉਸ ਤੋਂ ਇਲਾਵਾ ਜਿਹੜਾ ਇੱਥੇ ਚੌਂਕਾ ਜਿੱਦਾਂ ਹੁੰਦਾ ਹੀ ਗੰਨਾ ਵਾ ਜਾਂ ਮੁੰਜੀ ਹੁੰਦੀ ਹੈ ਜਾਂ ਗੰਦਮ ਹੁੰਦੀ ਹੈ, ਤੇ ਇਹਦੀ ਆੜਤਾਂ ਵੀ 2-3 ਚੀਜ਼ਾਂ ਦੀ ਇੱਥੇ ਮੌਜੂਦ ਨੇ। ਗੰਨੇ ਦੇ ਕੰਡੇ ਮੌਜੂਦ ਨੇ ਕਰੀਬ ਪਿੰਡਾਂ 'ਚ ਕਸਰਤ ਨਾਲ। ਠੀਕ ਹੈ, ਆੜਤੀ ਮੌਜੂਦ ਨੇ ਗੰਦਮ ਦੇ, ਚਾਵਲ ਦੇ, ਰੂਈ ਦੇ, ਕਪਾਸ ਦੇ। ਠੀਕ ਹੈ, ਤੇ ਆਹੀ ਮੋਸਟਲੀ ਚੀਜ਼ਾਂ ਇੱਥੇ ਸੇਲ ਆਊਟ ਹੁੰਦੀਆਂ ਨੇ। ਇੱਕ ਚੀਜ਼ ਜਿਹੜੀ ਇੱਥੋਂ ਦੀ, ਹਾਂ ਮੇਰੇ ਦਿਨ 'ਚ ਆ ਗਿਆ, ਇੱਕ ਚੀਜ਼ ਜਿਹੜੀ ਇੱਥੋਂ ਦੀ ਬਣ ਕੇ ਤਕਰੀਬਨ ਪੂਰੇ ਪੰਜਾਬ ਜਾਂਦੀ ਹੈ, ਉਹ ਆ ਇੱਥੋਂ ਦਾ ਪਿੰਜਰਾ। ਹਾਂ, ਮੈਂ ਤੁਹਾਨੂੰ ਦਿਖਾਊਂਗਾ ਕਿਸੇ ਦੁਕਾਨ 'ਤੇ ਲਿਜਾ ਕੇ। ਇੱਥੇ ਮੁਖਤਲਿਫ ਇਹਨਾਂ ਪਿੱਛੇ ਮਹੱਲਿਆਂ ਦੇ ਅੰਦਰ, ਘਰਾਂ ਦੇ ਅੰਦਰ ਛੋਟੇ-ਛੋਟੇ ਕਾਰਖਾਨੇ ਮੌਜੂਦ ਨੇ। ਲੋਕ ਨੇ ਇੱਥੇ ਪਿੰਜਰਾ ਤਿਆਰ ਕਰਦੇ ਨੇ, ਸਟੀਲ ਦਾ ਪਿੰਜਰਾ। ਠੀਕ ਹੈ, ਗੋਲ ਵੀ ਉਹ ਚੌਰਸ ਮੁਰੱਬਾ ਸ਼ਕਲ ਵਿੱਚ ਨਾ, ਤਕਰੀਬਨ ਉਹ ਪੂਰੇ ਸਰਾਊਂਡਿੰਗ ਵਿੱਚ ਨਾ ਮੁਲਤਾਨ, ਸਾਹੀਵਾਲ ਤੱਕ, ਕੁਕਾੜਾ, ਇੱਥੋਂ ਲੋਕ ਲੈ ਕੇ ਹੋਲਸੇਲ ਤੇ ਉਹ ਜਾਂਦੇ ਆ ਬੜੇ ਦੁਕਾਨਦਾਰ। ਨੰਬਰਦਾਰੀ ਸਿਸਟਮ ਇੱਥੇ ਰਡਾਲੇ 'ਚ ਨਹੀਂ ਹੈ। ਜਿਹੜੀ ਇਹਦੀ ਦੂਸਰੀ ਆਬਾਦੀ ਨੇ 283 ਗਰਬੀ, ਉਹਦੇ ਅੰਦਰ ਨੰਬਰਦਾਰੀ 3 ਨੰਬਰਦਾਰੀਆਂ ਮੌਜੂਦ ਨੇ। ਠੀਕ ਹੈ, ਔਰ ਉਹ ਹਾਲੇ ਤੱਕ ਚੱਲ ਰਹੀਆਂ ਨੇ, ਬਿਫੋਰ ਸੈਪਰੇਸ਼ਨ ਆ ਰਹੀਆਂ ਨੇ, ਤੇ ਬਸ ਚੱਲ ਰਹੀਆਂ ਹਾਲੇ ਤੱਕ। ਸਿਆਸੀ ਐਤਬਾਰ ਨਾਲ ਸਾਡਾ ਯੂਸੀ ਚੇਅਰਮੈਨ ਹੈ ਨਾ, ਚੌਧਰੀ ਅਬਦੁਲ ਗਫੂਰ ਜੱਪਾ ਉਹਦਾ ਨਾਮ ਹੈ, ਉਹ ਇੱਕ ਵੈਲ ਨੋਨ ਪਰਸਨੈਲਿਟੀ ਹੈ ਤਹਿਸੀਲ ਜੜ੍ਹਾਂਵਾਲਾ ਦੇ ਲੈਵਲ ਤੇ, ਕਹਿ ਲਓ ਜ਼ਿਲ੍ਹਾ ਫੈਸਲਾਬਾਦ ਦੇ ਲੈਵਲ ਤੇ। ਠੀਕ ਹੈ, ਔਰ ਉਸ ਤੋਂ ਬਾਅਦ ਇੱਕ ਮੁਨੱਵਰ ਸ਼ਕੀਲ, ਇੱਕ ਵੈਲ ਨੋਨ ਪਰਸਨੈਲਿਟੀ ਪੂਰੇ ਪਾਕਿਸਤਾਨ ਲੈਵਲ ਤੇ, ਜਿਹਦੀ ਲੋਕ ਕਿਤਾਬਾਂ ਪੜ੍ਹਦੇ ਨੇ, ਜਿਹਨੂੰ ਲੋਕ ਜਾਣਦੇ ਨੇ। ਤੇ ਇਸ ਤੋਂ ਇਲਾਵਾ ਇੱਥੇ ਸਾਡੇ ਉਸ ਤੋਂ ਪਹਿਲੇ ਇੱਕ ਬਾਬਾ ਜੀ ਹੁੰਦੇ ਸਨ ਜਿਨ੍ਹਾਂ ਦੀ ਕਿਤਾਬ, ਪੰਜਾਬੀ ਸ਼ਾਇਰੀ ਦੀ ਕਿਤਾਬ, ਮੇਰੇ ਨਾਮ ਨਹੀਂ, ਸੂਫੀ ਅਹਿਮਦ ਅਲੀ ਨਾਮ ਸੀ ਬਾਬਾ ਜੀ ਦਾ ਨਾ, ਉਹ ਰਹਿੰਦੇ ਸਨ। ਉਹ ਫਿਰ ਮਾਈਗ੍ਰੇਟ ਕਰਕੇ ਚਲੇ ਗਏ ਫੈਸਲਾਬਾਦ। ਉਹਨਾਂ ਦੀ ਪੰਜਾਬੀ ਸ਼ਾਇਰੀ ਦੀ ਕਿਤਾਬ ਵੀ ਉਸ ਦੌਰ ਦੇ ਅੰਦਰ ਆਈ ਸੀ। ਸਾਡੇ ਇਸ ਪੂਰੇ ਇਲਾਕੇ ਦੇ ਵਿੱਚ ਨਾ ਜਿਹੜਾ ਵਾਲੀਬਾਲ ਹੈ ਨਾ ਉਹ ਬਹੁਤ ਜ਼ਿਆਦਾ ਖੇਡਿਆ ਜਾਂਦਾ ਵਾ। ਕ੍ਰਿਕਟ ਤੇ ਅਮੂਮੀ ਤੌਰ 'ਤੇ ਪੂਰੇ ਪਾਕਿਸਤਾਨ 'ਚ ਲੋਕ ਪਸੰਦ ਵੀ ਕਰਦੇ ਆ, ਖੇਡਦੇ ਵੀ ਆ, ਕ੍ਰਿਕਟ ਹੈ। ਦੂਸਰਾ ਇੱਕ ਫੁੱਟਬਾਲ ਦੀ ਟੀਮ ਰੁਡਾਲਾ ਦੀ ਕਿਸੇ ਦੌਰ 'ਚ ਬੜੀ ਮਸ਼ਹੂਰ ਹੁੰਦੀ ਸੀ, ਔਰ ਅੱਜ ਵੀ ਉਦੋਂ ਇੱਕ ਹੁੰਦਾ ਸੀ ਫੁੱਟਬਾਲ ਦਾ ਪਲੇਅਰ ਅਬਦੁਲ ਗਫੂਰ ਗਫਾਰੀ, ਫੌਤ ਹੋ ਗਿਆ ਵਾ। ਉਹਦੇ ਨਾਮ 'ਤੇ ਹਾਲੇ ਵੀ ਹਰ ਸਾਲ ਗਫਾਰੀ ਟੂਰਨਾਮੈਂਟ ਜਿਹੜਾ ਵਾ ਇੱਥੇ ਲਾਂਚ ਕੀਤਾ ਜਾਂਦਾ, ਔਰ ਗਫਾਰੀ ਟੂਰਨਾਮੈਂਟ ਫੁੱਟਬਾਲ ਕਲੱਬ ਵੀ ਰੁਡਾਲੇ ਦੇ ਅੰਦਰ ਮੌਜੂਦ ਆ। ਇੱਥੋਂ ਦੀ ਟੀਮ ਪੂਰੇ ਪੰਜਾਬ ਨਾਲ ਜਾ ਕੇ ਅੱਛਾ ਰੁਡਾਲੇ ਦਾ ਨਾਮ ਰੋਸ਼ਨ ਕਰ ਰਹੀ ਹੈ। ਪਿੰਡ ਦੀ ਕੋਈ ਖਾਸ ਦੁਸ਼ਮਣੀ ਵਾਲਾ ਤਾਲੁਕ ਨਹੀਂ ਹੈ ਕਿ ਪਹਿਲੇ ਕਿਸੇ ਦੌਰ 'ਚ ਹੁੰਦਾ ਸੀਗਾ, ਉਹ ਖਤਮ ਹੋ ਗਈਆਂ ਚੀਜ਼ਾਂ। ਹੁਣ ਇੱਕ ਤਾਂ ਲੋਕਾਂ ਦਾ ਮੁਆਸ਼ ਕੋਟਾ ਬਿਹਤਰ ਨਹੀਂ ਰਿਹਾ ਕਿ ਲੋਕ ਆਪਣੀ ਦੁਸ਼ਮਣੀ ਨਿਭਾ ਸਕਣ। ਦੂਸਰੇ ਨੰਬਰ 'ਤੇ ਲੋਕ ਇੱਥੋਂ ਨਾ, ਇੱਥੇ ਇੱਕ ਮਸਲਾ ਵਾ ਰੁਡਾਲੇ ਦਾ ਨਾ, ਮਹਿਰੂਮੀ ਕਹਿ ਲਓ ਮਸਲਾ ਵਾ, ਕਿ ਚੌਂਕਾ 25-30 ਪਿੰਡਾਂ ਦਾ ਇੱਕ ਹੱਬ ਆ ਇਕਨੋਮਿਕ ਐਤਬਾਰ ਨਾਲ, ਅਤੇ ਇੱਥੋਂ ਨਾ ਲੋਕਾਂ ਨੂੰ ਉੱਦਾਂ ਸਹੂਲਤਾਂ ਨਹੀਂ ਮਿਲੀਆਂ। ਮਤਲਬ ਲੋਕਾਂ ਨੂੰ ਅੱਛੀ ਤਾਲੀਮ ਵਾਸਤੇ ਜਾਂ ਅੱਛੇ ਮੁਆਸ਼ ਵਾਸਤੇ ਇੱਥੋਂ ਮਾਈਗ੍ਰੇਟ ਕਰਨਾ ਪਿਆ। ਮਤਲਬ ਪੂਰੀ ਦੁਨੀਆ 'ਚ ਅਸੂਲ ਆ ਕਿ ਰਿਆਸਤ ਆਮ ਸ਼ਹਿਰੀ ਨੂੰ ਸਹੂਲਤਾਂ ਉਹਦੇ ਘਰ ਤੱਕ ਪਹੁੰਚਾ ਕੇ ਦਿੰਦੀ, ਲੇਕਿਨ ਸਾਡੇ ਚੌਂਕਾ ਪਾਕਿਸਤਾਨ 'ਚ ਉਲਟ ਚੱਲ ਰਿਹਾ। ਸਾਨੂੰ ਅੱਛੀ ਸਹੂਲਤਾਂ ਲੈਣ ਮਾਈਗ੍ਰੇਟ ਕਰਕੇ ਸ਼ਹਿਰ ਵਿੱਚ ਜਾਣਾ ਪੈਂਦਾ। ਹੁਣ ਇੱਥੇ ਸੂਈ ਗੈਸ ਆ ਤਕਰੀਬਨ 2017 ਦਾ ਮਨਜ਼ੂਰ ਕੀਤਾ ਗੌਰਮੈਂਟ ਨੇ, ਲੇਕਿਨ ਹਾਲੇ ਤੱਕ ਉਹ ਪ੍ਰੈਕਟੀਕਲ ਨਹੀਂ ਹੋਇਆ ਉਹਦੇ ਉੱਤੇ। ਠੀਕ ਹੈ, ਪਾਈਪਲਾਈਨ ਵਿੱਚ ਹੀ ਇੱਕ ਇਲੈਕਸ਼ਨ ਤੋਂ ਕੁਛ ਮਹੀਨੇ ਪਹਿਲੇ ਉਹਨਾਂ ਨੇ ਮਨਜ਼ੂਰ ਕਰਵਾਇਆ,
ਦੂਜੇ ਇਲੈਕਸ਼ਨ ਤੋਂ ਕੁਝ ਮਹੀਨੇ ਪਹਿਲੇ ਉਹਨਾਂ ਨੇ ਪਾਈਪਲਾਈਨ ਵਿਛਾ ਦਿੱਤੀ, ਹੁਣ ਤੀਜੇ ਇਲੈਕਸ਼ਨ ਤੋਂ ਪਹਿਲੇ ਸ਼ਾਇਦ ਉਹਦਾ ਫੀਤਾ ਕੱਢ ਦੇਣ, ਉਹ ਅਸੀਂ ਕੁਝ ਕਹਿ ਨਹੀਂ ਸਕਦੇ।